अस्सलाम वालेकुम। मैं हाँ रावल राठ ते तुसी वेख रहे हो वेले दी गल। ਅੱਜ ਦੀ ਇਸ ਮਹਿਫਿਲ ਦੇ ਵਿੱਚ ਅਸੀਂ ਦੋ ਟੌਪਿਕ ਤੇ ਗੱਲ ਕਰਾਂਗੇ। ਇੱਕ ਤੇ ਉਮਰ ਸ਼ੇਖ ਸਾਹਿਬ ਨੂੰ ਜਿਹੜਾ ਲਾਹੌਰ ਤੋਂ ਕਿਕ ਆਊਟ ਕੀਤਾ ਗਿਆ ਹੈ ਤੇ ਦੂਜਾ ਪੀਡੀਐਮ ਦਾ ਜਿਹੜਾ ਇਜਲਾਸ ਚੱਲ ਰਿਹਾ ਹੈ ਉਸ ਦੇ ਮੁਤਵੱਕੋ ਫੈਸਲੇ। ਇਸ ਤੋਂ ਪਹਿਲਾਂ ਕਿ ਮੈਂ ਤਫਸੀਲ ਨਾਲ ਗੱਲ ਕਰਾਂ ਆਪਣੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਉਹ ਪਹਿਲੀ ਵਾਰੀ ਵੇਖ ਰਹੇ ਨੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਨਾਲ ਹੀ ਘੰਟੀ ਵੀ ਖੜਕਾ ਦੇਣ ਤਾਂ ਜੋ ਮੇਰੇ ਵੱਲੋਂ ਅਪਲੋਡ ਕੀਤੇ ਜਾਣ ਵਾਲੇ ਵਲੌਗਸ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਹੁਣ ਗੱਲ ਕਰਦੇ ਹਾਂ ਸੀਸੀਪੀਓ ਲਾਹੌਰ ਉਮਰ ਸ਼ੇਖ ਸਾਹਿਬ ਦੀ ਤਬਦੀਲੀ ਉੱਤੇ। ਉਮਰ ਸ਼ੇਖ ਸਾਹਿਬ ਦੀ ਵਾਹਿਦ ਕਾਬਲੀਅਤ ਵਜ਼ੀਰ ਆਜ਼ਮ ਨੂੰ ਇਹ ਯਕੀਨ ਦਿਵਾਣਾ ਕਿ ਤੁਹਾਡੇ ਬਹਿਨੋਈ ਨੂੰ ਲਾਹੌਰ ਦੇ ਵਿੱਚ ਪ੍ਰਾਪਰਟੀ ਕਬਜ਼ਾ ਗਰੁੱਪ ਬਣਾਉਣ ਵਿੱਚ ਮੈਂ ਮਦਦ ਦਿਆਂਗਾ ਤੇ ਉਹਨਾਂ ਨੂੰ ਕਾਬਲੀਅਤ ਨਾ ਹੋਣ ਦੇ ਬਾਵਜੂਦ ਸੀਸੀਪੀਓ ਲਾਹੌਰ ਦੇ ਅਹੁਦੇ ਤੇ ਫਿੱਟ ਕਰ ਦਿੱਤਾ ਗਿਆ। ਉਮਰ ਸ਼ੇਖ ਸਾਹਿਬ ਨੇ ਆਪਣਾ ਵਾਅਦਾ ਵੀ ਪੂਰਾ ਕਰ ਵਿਖਾਇਆ ਤੇ ਉਹਨਾਂ ਦੇ ਬਹਿਨੋਈ ਨੂੰ ਖੋਖਰਾਂ ਦੇ ਪਲਾਟ ਤੇ ਕਬਜ਼ਾ ਕਰਨ ਵਿੱਚ ਮਦਦ ਵੀ ਕੀਤੀ। ਨਾਲ ਹੀ ਉਹਦੀ ਆੜ ਵਿੱਚ ਉਹਨਾਂ ਨੇ ਆਪਣਾ ਵੀ ਕਬਜ਼ਾ ਗਰੁੱਪ ਬਣਾ ਕੇ ਔਰ ਕੁਝ ਪਲਾਟਾਂ ਦੇ ਉੱਤੇ ਸੁਣਿਆ ਕਿ ਕਬਜ਼ਾ ਸ਼ਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹ ਕਾਮਯਾਬ ਹੋ ਗਏ ਸਨ। ਪਰ ਭਲਾ ਹੋਵੇ ਲਾਹੌਰ ਹਾਈ ਕੋਰਟ ਦਾ ਕਿ ਜਿਸ ਨੇ ਖੋਖਰਾਂ ਨੂੰ ਇਨਸਾਫ ਦਿੰਦੇ ਹੋਏ ਉਹਨਾਂ ਦੇ ਪਲਾਟ ਦਾ ਕਬਜ਼ਾ ਛੁਡਾ ਕੇ ਉਹਨਾਂ ਨੂੰ ਵਾਪਸ ਕਰਵਾਇਆ। ਇਸ ਦਾ ਮਤਲਬ ਹੈ ਕਿ ਅਦਾਲਤ ਦੇ ਵਿੱਚ ਕੁਝ ਜੱਜ ਮੌਜੂਦ ਨੇ ਜੋ ਦੱਸ ਰਹੇ ਨੇ ਕਿ ਹਾਲੀ ਅਦਾਲਤਾਂ ਸਾਹ ਲੈਂਦੀਆਂ ਨੇ ਤੇ ਮਜ਼ੇ ਦੀ ਗੱਲ ਹੈ ਕਿ ਅਦਾਲਤ ਦਾ ਇਹ ਫੈਸਲਾ ਅਖਬਾਰਾਂ ਦੇ ਵਿੱਚ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸਾਨੂੰ ਕਿਧਰੇ ਨਜ਼ਰ ਨਹੀਂ ਆਇਆ, ਯਾਨੀ ਉਸ ਨੂੰ ਵਜ਼ੀਰ ਆਜ਼ਮ ਹਾਊਸ ਦੇ ਡੰਡੇ ਨਾਲ ਸੰਸਰ ਕਰ ਦਿੱਤਾ ਗਿਆ। ਤੇ ਅੱਜ ਜਦੋਂ ਵਜ਼ੀਰ ਆਜ਼ਮ ਸਾਹਿਬ ਕਵਾਲੀ ਵਾਲੀ ਮਹਿਫਲ ਤੋਂ ਫਾਰਗ ਹੋ ਕੇ ਲੰਗਰ ਚਲਾਉਣ ਦੇ ਆਪਣੇ ਅਗਲੇ ਪ੍ਰੋਜੈਕਟ ਤੇ ਆਏ ਤੇ ਉਹਨਾਂ ਗੁੱਸੇ ਦੇ ਵਿੱਚ ਉਮਰ ਸ਼ੇਖ ਨੂੰ ਕੰਨੋਂ ਫੜ ਕੇ ਸੀਟ ਤੋਂ ਲਾ ਦਿੱਤਾ। ਮੇਰੇ ਵਜ਼ੀਰ ਆਜ਼ਮ ਗੁੱਸੇ ਦੇ ਬੜੇ ਤੇਜ਼ ਨੇ। ਰੱਬ ਖੈਰ ਕਰੇ ਕਿ ਖੋਖਰਾ ਨੇ ਵੀ ਇਹ ਮੀਡੀਆ ਤੇ ਆ ਕੇ ਦੱਸਿਆ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਰੱਬ ਨਾ ਕਰੇ ਕਿ ਉਹਨਾਂ ਦੇ ਨਾਲ ਕੋਈ ਵਾਦਾ ਘਾਟਾ ਹੋਵੇ। ਹੁਣ ਗੱਲ ਕਰਦੇ ਹਾਂ ਪੀਡੀਐਮ ਦੇ ਹਵਾਲੇ ਨਾਲ ਪੀਪਲਜ਼ ਪਾਰਟੀ ਦੀ ਜਿਹੜੀ ਪਾਲਿਸੀ ਹੈ। ਮੈਂ ਪੀਪਲਜ਼ ਪਾਰਟੀ ਦੀ ਸੀਸੀ ਦੀ ਮੀਟਿੰਗ ਤੋਂ ਪਹਿਲੇ ਇੱਕ ਵਲੌਗ ਕੀਤਾ ਸੀ ਜਿਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਪੀਪਲਜ਼ ਪਾਰਟੀ ਦੇ ਮੁਤਵੱਕੋ ਫੈਸਲੇ ਕੀ ਹੋ ਸਕਦੇ ਨੇ। ਤਕਰੀਬਨ ਜਿਹੜੇ 100% ਦਰੁਸਤ ਸਾਬਤ ਹੋਏ। ਪੀਪੀ ਦੀ ਪਾਲਿਸੀ ਤੇ ਤਕਰੀਬਨ ਵਾਜ਼ੇ ਤੌਰ ਤੇ ਸਭ ਦੇ ਸਾਹਮਣੇ ਆ ਚੁੱਕੀ ਹੈ ਕਿ ਉਸ ਦੀ ਹਕਮਤ ਅਮਲੀ ਟਕਰਾਅ ਵਾਲੀ ਨਹੀਂ, ਬਲਕਿ ਉਸ ਦੀ ਪਾਲਿਸੀ ਇਸਟੈਬਲਿਸ਼ਮੈਂਟ ਦੀਆਂ ਜਿਹੜੀਆਂ ਨਿਤ ਬਦਲਦੀਆਂ ਗੇਮਾਂ ਨੇ ਉਹਨਾਂ ਦੇ ਨਾਲ ਨਜਿੱਠਣ ਵਾਸਤੇ ਉਹਨਾਂ ਦੇ ਅੰਦਾਜ਼ ਵਿੱਚ ਹੀ ਆਪਣੀ ਪਾਲਿਸੀ ਤਰਤੀਬ ਦਿੰਦੀ ਹੈ। ਇੱਕ ਗੱਲ ਜਿਹੜੀ ਮਰੀਮ ਜੀ ਤੇ ਮੌਲਾਨਾ ਫਜ਼ਲ ਰਹਿਮਾਨ ਦੀ ਪ੍ਰੈਸ ਟਾਕ ਦੇ ਵਿੱਚ ਮੈਂ ਨੋਟ ਕੀਤੀ ਕਿ ਮਰੀਮ ਸਾਹਿਬ ਉੱਤੇ ਜਦੋਂ ਸਵਾਲ ਕੀਤਾ ਗਿਆ ਪੀਪਲਜ਼ ਪਾਰਟੀ ਦੀ ਸੀਸੀ ਦੀ ਮੀਟਿੰਗ ਦੀ ਇਹ ਹਵਾਲੇ ਨਾਲ ਤੇ ਉਹਨਾਂ ਨੇ ਕਿਹਾ ਕਿ ਮੈਂ ਬਿਲਾਵਲ ਭੁੱਟੋ ਨਾਲ ਬਿਲ ਮੁਸ਼ਾਫਾ ਮੁਲਾਕਾਤ ਕਰਕੇ ਇਸ ਸਵਾਲ ਦਾ ਜਵਾਬ ਦੇ ਸਕਦੀ ਹਾਂ। ਮੈਨੂੰ ਉਸੇ ਵਕਤ ਯਕੀਨ ਹੋ ਗਿਆ ਸੀ ਕਿ ਬਿਲਾਵਲ ਸਾਹਿਬ ਸ਼ਾਇਦ ਮੁਮਕਿਨ ਹੈ ਕਿ ਪੀਡੀਐਮ ਦੇ ਇਸ ਇਜਲਾਸ ਵਿੱਚ ਆਪ ਸਿੱਧੇ ਸ਼ਰੀਕ ਨਾ ਹੋਣ ਤੇ ਉਹਨਾਂ ਦੀ ਸ਼ਿਰਕਤ ਵੀਡੀਓ ਲਿੰਕ ਰਾਹੀਂ ਹੋਏਗੀ। ਬਿਲਾਵਲ ਸਾਹਿਬ ਨੇ ਜੋ ਮੁਲਾਕਾਤ ਗੜੀ ਖੁਦਾ ਬਖਸ਼ ਵਿੱਚ ਮਰੀਮ ਨਵਾਜ਼ ਦੇ ਨਾਲ ਕਾਰ ਡਰਾਈਵ ਕਰਦੇ ਹੋਏ 1-on-1 ਮੁਲਾਕਾਤ ਕੀਤੀ ਸੀ, ਉਹਦੇ ਵਿੱਚ ਇਹਨਾਂ ਦੋਵਾਂ ਲੀਡਰਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਯਕੀਨਨ ਮਰੀਮ ਨੇ ਉਸੇ ਗੱਲਬਾਤ ਨੂੰ ਜਦੋਂ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨਾਲ ਸ਼ੇਅਰ ਕੀਤਾ ਔਰ ਉਹਨਾਂ ਨੂੰ ਉਸ ਗੱਲਬਾਤ ਦੇ ਉੱਤੇ ਗੌਰ ਕਰਨ ਵਾਸਤੇ ਕਿਹਾ ਤੇ ਮੌਲਾਨਾ ਸਾਹਿਬ ਪਰੇਸ਼ਾਨ ਹੋ ਗਏ ਕਿਉਂਕਿ ਮੌਲਾਨਾ ਸਾਹਿਬ ਜ਼ਰਦਾਰੀ ਸਾਹਿਬ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਨੇ ਕਿ ਉਹ ਉਹਨਾਂ ਦਾ ਕਿ ਐਸਟੈਬਲਿਸ਼ਮੈਂਟ ਨਾਲ ਉਹਨਾਂ ਦਾ ਗੇਮ ਕਰਨ ਦਾ ਅੰਦਾਜ਼ ਥੋੜਾ ਵੱਖਰਾ ਹੈ, ਜਦ ਕਿ ਮੌਲਾਨਾ ਸਾਹਿਬ ਇਸ ਵਕਤ ਸਿੱਧਾ ਨਿਮਟਣਾ ਚਾਹੁੰਦੇ ਨੇ। ਇਸੇ ਕਰਕੇ ਮੌਲਾਨਾ ਸਾਹਿਬ ਦੀ ਬਾਡੀ ਲੈਂਗੁਏਜ ਦੱਸਦੀ ਸੀ ਕਿ ਉਹ ਕਿਸੇ ਨਾ ਕਿਸੇ ਵਜ੍ਹਾ ਤੋਂ
ਪਰੇਸ਼ਾਨ ਨੇ। ਫਿਰ ਮੌਲਾਨਾ ਸਾਹਿਬ ਦੇ ਨਾਲ ਮੁਹੰਮਦ ਅਲੀ ਦੁਰਾਨੀ ਨੇ ਜਿਹੜੀ ਮੁਲਾਕਾਤ ਕੀਤੀ, ਉਸ ਵਿੱਚ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਨੇ ਸ਼ਾਇਦ ਉਹੀ ਗੱਲਾਂ ਜਿਹੜੀਆਂ ਮਰੀਮ ਨਵਾਜ਼ ਨੂੰ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਹੀਆਂ ਔਰ ਉਹਨਾਂ ਨੇ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੂੰ ਕਹੀਆਂ, ਉਹੀ ਗੱਲਾਂ ਮੁਹੰਮਦ ਅਲੀ ਦੁਰਾਨੀ ਨੇ ਜਦੋਂ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨਾਲ ਕੀਤੀਆਂ ਤੇ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੇ ਬਾਹਰ ਆ ਕੇ ਜਦੋਂ ਪ੍ਰੈਸ ਟਾਕ ਕੀਤੀ ਤੇ ਉਹਦੇ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ने की फरमाया। पीपल्स पार्टी साथ होगी आपके? देखिए, उन्होंने एक बड़ी मुस्बत बात कही है अपनी CAC के इजलास के फ़ौरन बाद फॉर्मल प्रेस कॉन्फ्रेंस में कि कुछ हमारी तजावीज़ हैं और फिर जो फैसला PDM का होगा वही हम सब का होगा। मौलाना साहब मुमकिन है कि फील कर रहे हो कि उन्होंने दे नाल एक बार फिर हथ होण जा रहा है। अज चूंकि मरियम दी बिलावल भुट्टो जरदारी नाल 1-to-1 मुलाकात नहीं हो सकती, सो इस करके जेड़ी पॉलिसी या जेड़ियां गल्लां उन्होंने ने गड़ी खुदा बख्श कहियां सन, फिर मुमकिन है कि ओही फाइनल होण। PPL ਵੱਲੋਂ ਜਿਹੜੀਆਂ ਇਹ ਖਬਰਾਂ ਮਾਰਕੀਟ ਵਿੱਚ ਆ ਰਹੀਆਂ ਨੇ ਕਿ ਨਵਾਜ਼ ਸ਼ਰੀਫ ਸਾਹਿਬ ਵਾਪਸ ਤਸ਼ਰੀਫ ਲਿਆਣ ਤੇ ਇਸਤੀਫੇ ਦੇਣਗੇ, ਪੀਪਲਸ ਪਾਰਟੀ ਦੀ ਇਸ ਪਾਲਿਸੀ ਤੋਂ ਵੀ ਨਜ਼ਰ ਆਉਂਦਾ ਹੈ ਕਿ ਉਹ PMLN ਨੂੰ ਦਬਾਅ ਵਿੱਚ ਲਿਆਣਾ ਚਾਹੁੰਦੀ ਹੈ ਤਾਂ ਕਿ ਉਹ ਆਪਣੀ ਪਾਲਿਸੀ ਨਾਫਿਜ਼ ਕਰਨ ਦੇ ਬਜਾਏ ਜ਼ਰਦਾਰੀ ਸਾਹਿਬ ਦੀ ਪਾਲਿਸੀ ਨੂੰ ਟੋ ਕਰਨ। ਉਹ ਨਹੀਂ ਚਾਹੁੰਦੇ ਕਿ PDM ਦੇ ਵਿੱਚ ਦਰਾੜ ਵਾਲੀ ਖਬਰ ਸਾਹਮਣੇ ਆਵੇ ਜਿਹੜੀ ਕਿ ਇਮਰਾਨ ਹਕੂਮਤ ਵੱਲੋਂ ਪਹਿਲੇ ਹੀ ਮਾਰਕੀਟ ਕੀਤੀ ਜਾ ਰਹੀ ਹੈ। ਹੁਣ ਵੇਖਦੇ ਹਾਂ ਕਿ ਮੁਹੰਮਦ ਅਲੀ ਦੁਰਾਨੀ ਨੇ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨਾਲ ਕੀ ਗੱਲਬਾਤ ਕੀਤੀ ਹੋਣੀ ਹੈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਮਰਾਨ ਵਾਲੀ ਗਲਤੀ ਜੋ ਐਸਟੈਬਲਿਸ਼ਮੈਂਟ ਨੇ ਕੀਤੀ ਹੈ, ਉਹਨਾਂ ਨੇ ਉਸ ਗਲਤੀ ਨੂੰ ਦਰੁਸਤ ਕਰਨ ਵਾਸਤੇ ਇਹ ਜਿਹੜਾ ਟਰੈਕ 2 ਡਾਇਲਾਗ ਵਾਲਾ ਖੇਡ ਸ਼ੁਰੂ ਕੀਤਾ ਹੈ। ਉਹ ਚਾਹੁੰਦੀ ਹੈ ਕਿ ਇਸ ਮੌਕੇ ਦੇ ਉੱਤੇ PDM ਵੱਲੋਂ ਜਿਹੜੇ ਇੰਤਹਾਈ ਕਦਮ ਚੁੱਕੇ ਜਾ ਰਹੇ ਨੇ, ਇਸਤੀਫੇ ਦੇਣ ਵਾਲਾ ਜਾਂ ਸੈਨੇਟ ਦੇ ਇਲੈਕਸ਼ਨ 'ਚ ਹਿੱਸਾ ਨਾ ਲੈਣ ਵਾਲਾ ਜਾਂ ਦੂਜੇ ਜ਼ਮਨੀ ਇਲੈਕਸ਼ਨਾਂ 'ਚ ਹਿੱਸਾ ਨਾ ਲੈਣ ਵਾਲਾ, ਉਸ ਪਾਲਿਸੀ ਉੱਤੇ PDM ਥੋੜੀ ਨਜ਼ਰ-ਏ-ਸਾਨੀ ਕਰੇ ਤੇ ਉਹ ਜ਼ਮਨੀ ਇਲੈਕਸ਼ਨਾਂ ਵਿੱਚ ਵੀ ਹਿੱਸਾ ਲਵੇ ਔਰ ਸੈਨੇਟ ਦੇ ਇਲੈਕਸ਼ਨਾਂ ਵਿੱਚ ਵੀ ਭਰਪੂਰ ਸ਼ਿਰਕਤ ਕਰੇ। ਨਾਲ ਹੀ ਉਹਨਾਂ ਨੇ ਮੌਲਾਨਾ ਸਾਹਿਬ ਨੂੰ ਜਰਨੈਲਾਂ ਦੇ ਨਾਂ ਨਾ ਲੈਣ ਦੇ ਉੱਤੇ ਕਾਇਲ ਜ਼ਰੂਰ ਕੀਤਾ ਹੋਣਾ ਹੈ ਕਿਉਂਕਿ PDM ਦੀਆਂ ਬਾਕੀ ਜਮਾਤਾਂ ਨੇ ਤਕਰੀਬਨ ਜਰਨੈਲਾਂ ਦੇ ਨਾਂ ਲੈਣੇ ਬੰਦ ਕਰ ਦਿੱਤੇ ਨੇ। ਸਿਰਫ ਮੁਸਲਿਮ ਲੀਗ ਨੂਨ ਔਰ ਪੀਪਲਸ ਪਾਰਟੀ ਵੀ ਕਦੇ-ਕਦੇ ਲਤੀਫਿਆਂ ਦੇ ਅੰਦਾਜ਼ ਨਾਲ ਜਾਂ ਅਲਾਮਤੀ ਤੌਰ ਦੇ ਉੱਤੇ ਇਸ਼ਾਰਿਆਂ ਕਨਾਇਆਂ ਦੇ ਵਿੱਚ ਗੱਲ ਕਰਦੀਆਂ ਨਜ਼ਰ ਆਉਂਦੀਆਂ ਨੇ, ਜਦਕਿ PP ਤੇ ਪਹਿਲੇ ਦਿਨ ਤੋਂ ਹੀ ਨਾ ਲੈਣ ਵਾਲੀ ਪਾਲਿਸੀ ਤੇ ਅਮਲ ਪੈਰਾ ਹੈ ਕਿਉਂਕਿ ਉਹ ਸਮਝਦੀ ਹੈ ਕਿ ਐਸਟੈਬਲਿਸ਼ਮੈਂਟ ਨਾਲ ਇਸ ਤਰ੍ਹਾਂ ਸਿੱਧੀ ਟੱਕਰ ਲੈ ਕੇ ਨੁਕਸਾਨ ਸਿਆਸਤਦਾਨਾਂ ਦਾ। ਪੀਪਲਸ ਪਾਰਟੀ ਇਹ ਸਮਝਦੀ ਹੈ ਕਿ ਇਸ ਤਰ੍ਹਾਂ ਸਿੱਧੀ ਟੱਕਰ ਲੈ ਕੇ ਐਸਟੈਬਲਿਸ਼ਮੈਂਟ ਨਾਲ ਸਿਰਫ ਨੁਕਸਾਨ ਹੀ ਉਠਾਇਆ ਜਾ ਸਕਦਾ ਹੈ, ਸ਼ਾਇਦ ਫਾਇਦਾ ਘੱਟ ਮਿਲੇ। ਤੇ ਇਸ ਮੌਕੇ ਤੇ ਮੁਮਕਿਨ ਹੈ ਕਿ ਨਵਾਜ਼ ਸ਼ਰੀਫ ਸਾਹਿਬ ਵੀ ਜ਼ਰਦਾਰੀ ਸਾਹਿਬ ਦੀ ਪਾਲਿਸੀ ਨੂੰ ਟੋ ਕਰ ਲੈਣ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਗੈਰ ਸਿਆਸੀ ਜ਼ਹਿਨ ਰੱਖਣ ਵਾਲੇ ਇਮਰਾਨ ਖਾਨ ਦੀ ਜਗ੍ਹਾ ਤੇ ਅਗਰ ਕੋਈ ਹਕੀਕੀ ਮਾਅਨੇ ਦੇ ਵਿੱਚ ਸਿਆਸੀ ਹਕੂਮਤ ਕਾਇਮ ਹੋ ਜਾਂਦੀ ਹੈ ਤੇ ਉਹਨਾਂ ਦੀ ਵਾਪਸੀ ਦਾ ਰਾਹ ਜਿਹੜਾ ਹੈ ਖੁੱਲ ਸਕਦਾ ਹੈ, ਜਿਸ ਤਰ੍ਹਾਂ ਉਹਨਾਂ ਨੇ ਮਾਜ਼ੀ ਦੇ ਵਿੱਚ ਬੇਨਜ਼ੀਰ ਨੂੰ ਫਾਲੋ ਕਰਦੇ ਹੋਏ ਉਹਨਾਂ ਦੇ ਮਗਰ ਪਾਕਿਸਤਾਨ ਤਸ਼ਰੀਫ ਲਿਆਏ ਸਨ ਤੇ ਇੰਜ ਉਹਨਾਂ ਦੀ ਸਿਆਸਤ ਵਿੱਚ ਦੁਬਾਰਾ ਹਿੱਸਾ ਲੈਣ ਦਾ ਰਾਹ ਖੁੱਲਿਆ ਸੀ। PDM ਦੇ ਮੁਤਫਿਕਾ ਫੈਸਲੇ ਕੀ ਹੋ ਸਕਦੇ ਨੇ, ਇਸ ਹਵਾਲੇ ਨਾਲ ਮੁਮਕਿਨ ਹੈ ਕਿ ਜਦੋਂ ਤੁਸੀਂ ਇਹ ਵੀਲਾਗ ਸੁਣ ਰਹੇ ਹੋ ਤੇ PDM ਦੇ ਫੈਸਲੇ ਅਨਾਉਂਸ ਹੋ ਰਹੇ ਹੋਣ ਜਿਹਦੇ ਚ ਮੌਲਾਨਾ ਸਾਹਿਬ ਇਹ ਫਰਮਾਉਂਦੇ ਨਜ਼ਰ ਆਣ ਕਿ ਲੰਬੀ ਬਹਿਸੋ ਮੁਬਾਸੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਹਕੂਮਤ ਨੂੰ ਵਾਕ ਓਵਰ ਦੇਣ ਦੇ ਬਜਾਏ ਉਸ ਦਾ ਮੁਕਾਬਲਾ ਕੀਤਾ ਜਾਏਗਾ ਔਰ ਜ਼ਮਨੀ ਇਲੈਕਸ਼ਨ ਵਿੱਚ ਹਿੱਸਾ ਲਿਆ ਜਾਏਗਾ। ਫਿਰ ਸੈਨੇਟ ਦੇ ਇਲੈਕਸ਼ਨ ਦੇ ਬਾਈਕਾਟ ਕਰਨ ਵਿੱਚ ਮੁਮਕਿਨ ਹੈ ਕਿ PTI ਸੈਨੇਟ ਅੰਦਰ 2/3 ਜਿਹੜੀ ਅਕਸਰੀਅਤ ਹੈ ਉਹ ਹਾਸਲ ਨਾ ਕਰ ਲਵੇ। ਇਸ ਕਰਕੇ ਸਾਰੀਆਂ ਜਮਾਤਾਂ ਜਿਹੜੀਆਂ ਨੇ ਉਹ ਸੈਨੇਟ ਇਲੈਕਸ਼ਨ ਵਿੱਚ ਭਰਪੂਰ ਤਰੀਕੇ ਨਾਲ ਹਿੱਸਾ ਲੈਣਗੀਆਂ। ਲੌਂਗ ਮਾਰਚ ਦੀ ਤਿਆਰੀ ਜਾਰੀ ਰਹੇਗੀ ਤੇ ਇਹ ਮਾਰਚ ਜਿਹੜਾ ਹੈ ਉਹ ਮਾਰਚ ਦੇ ਆਖਰ ਜਾਂ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿੱਚ ਮੁਮਕਿਨ ਹੋ ਸਕਦਾ ਹੈ, ਜਦਕਿ ਇਸ ਹਵਾਲੇ ਨਾਲ ਫੈਸਲਾ ਕਰਨ ਵਾਸਤੇ ਸ਼ਾਇਦ PDM ਦਾ ਕੋਈ ਹੋਰ ਸਰਬਰਾਹੀ ਇਜਲਾਸ
ਰੱਖਿਆ ਜਾਏਗਾ ਔਰ ਉਸ ਲੌਂਗ ਮਾਰਚ ਦੇ ਵਿੱਚ ਕਾਮਯਾਬੀ ਜਾਂ ਨਾਕਾਮੀ ਜੋ ਵੀ ਨਜ਼ਰ ਆਂਦੀ ਹੋਈ ਉਸ ਵਕਤ ਇਜਤਮਾਈ ਅਸਤੀਫੇ ਦੇਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਮੌਲਾਨਾ ਸਾਹਿਬ ਆਪਣੀ ਪਾਰਟੀ ਦੇ ਵਿੱਚ ਹੋਈ ਜਿਹੜੀ ਨਵੀਂ ਬਗਾਵਤ ਹੈ ਉਸ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਾਸਤੇ ਜ਼ਿਲ੍ਹੀ ਕਨਵੈਨਸ਼ਨ ਕਰਨ। ਲੌਂਗ ਮਾਰਚ ਤੋਂ ਪਹਿਲੇ ਕੁੱਲ ਪਾਕਿਸਤਾਨ ਵਰਕਰ ਕਨਵੈਨਸ਼ਨ ਜੋ ਕਿ ਇੰਤਹਾਈ ਕਾਮਯਾਬ ਵਰਕਰ ਕਨਵੈਨਸ਼ਨ ਹੈ ਉਸ ਦਾ ਇਨਕਾਦ ਵੀ ਕਰਨ। ਇਸਟੈਬਲਿਸ਼ਮੈਂਟ ਨੇ ਜਿਹੜਾ ਗੇਮ ਸ਼ੁਰੂ ਕੀਤਾ ਹੈ ਮੁਹੰਮਦ ਅਲੀ ਦੁਰਾਨੀ ਦੇ ਨਾਲ ਉਹ ਯਕੀਨਨ ਇਸੇ ਤਰ੍ਹਾਂ ਜਾਰੀ ਰਹੇਗਾ। ਜੇ PMLN ਤੇ ਮੌਲਾਨਾ ਫਜ਼ਲੁਰ ਰਹਿਮਾਨ ਉਸ ਮੌਕੇ ਤੇ ਇਸਟੈਬਲਿਸ਼ਮੈਂਟ ਦੇ ਖਿਲਾਫ ਇਸੇ ਤਰ੍ਹਾਂ ਡਟ ਕੇ ਖੜੇ ਹੁੰਦੇ ਨੇ ਔਰ ਲਚਕ ਨਹੀਂ ਵਿਖਾਉਂਦੇ ਤੇ ਉਸ ਵਕਤ ਮੁਮਕਿਨ ਹੈ ਕਿ PTI ਦੇ ਫਾਰਵਰਡ ਗਰੁੱਪ ਤੇ ਜ਼ਰਦਾਰੀ ਸਾਹਿਬ ਪਾਰਟੀ ਤੇ ਮੁਸ਼ਤਮਿਲ ਛੋਟਿਆਂ ਗਰੁੱਪਾਂ ਦੀ ਸਪੋਰਟ ਨਾਲ ਮਰਕਜ਼ ਵਿੱਚ ਨਵੀਂ ਹਕੂਮਤ ਕਾਇਮ ਕਰ ਦਿੱਤੀ ਜਾਏ ਜਿਸ ਦੀ ਸਪੋਰਟ ਮੁਸਲਿਮ ਲੀਗ ਨੂਨ ਹਕੂਮਤ ਚੋਂ ਬਾਹਰ ਰਹਿ ਕੇ ਕਰੇਗੀ ਤਾਂ ਕਿ ਮੁਲਕ ਦੇ ਵਿੱਚ ਦੁਬਾਰਾ ਸਿਹਤਮੰਦ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਸਕਣ ਤੇ ਨਵਾਜ਼ ਸ਼ਰੀਫ ਹੋਰਾਂ ਦੀ ਵਾਪਸੀ ਦਾ ਵੀ ਕੋਈ ਰਾਹ ਕੱਢਿਆ ਜਾ ਸਕੇ। ਇੱਥੇ ਪਤਾ ਲੱਗੇਗਾ ਅੱਜ PDM ਦੇ ਇਸ ਸਰਬਰਾਹੀ ਇਜਲਾਸ ਤੋਂ ਬਾਅਦ ਹੋਣ ਵਾਲੀ ਪ੍ਰੈਸ ਕਾਨਫਰੰਸ ਵਿੱਚ। ਮੈਂ ਵੀ ਉਸ ਦਾ ਇੰਤਜ਼ਾਰ ਕਰਦਾ ਹਾਂ ਤੇ ਤੁਸੀਂ ਵੀ। ਮੇਰੇ ਵੱਲੋਂ ਇੰਨਾ ਕੁਝ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰਾਖਾ।